व्यूअर्स वेलकम बैक इन आवर प्रोग्राम। जी डॉक्टर साहब, अगले इशू बारे तुहाडे विचार जानने चाहांगे, की कहना चाहते तुसीं? देखो, पहले सैगमेंट 'ਚ मैं इनू टच भी कीता है जदों असीं जुडिशरी जां जस्टिस सिस्टम और इन्हां दी किवें हिंदूत्वी हुकूमत सारी इन काहूट्स अंग्रेजी 'ਚ कहंदे ने जी वो काम कर रही है। सो एक पासे जदों असीं खबर की गल करन तो पहला देखते हैं कि धर्मी फौजी जिन्हां ने जून 84 दरबार साहब ते हमले तो बाद बैरकां छड्डियां, उन्हां चों बहुत सारिਆਂ ਨੂੰ किवें ਜਿਹੜਾ ਹੈ ਉਹ ਮਾਰਿਆ ਗਿਆ, ट्रायल ਚੱਲੇ, जिन्हां ਦੇ ਉੱਤੇ नहीं भी ਚੱਲੇ उन्हां चों बहुत सारिਆਂ ਨੂੰ ਕਦੇ भी ਰੀਇਨਸਟੇਟ नहीं ਕੀਤਾ ਗਿਆ। ਰਾਦਰ बहुत ਸਾਰਿਆਂ ਨੂੰ लंबी लड़ाई लड़नी पई अपनी पेंशन और दूसरे लैंड ਲਈ जिन्हां ਦੀ ਪਾਰਟਿਸਪੇਸ਼ਨ नहीं ਸੀ जी। और इसे तरह दूसरे केसिस 'ਚ ਜਿੱਥੇ ਤੁਹਾਡੇ ਜਿਵੇਂ ਜਨਰਲ ਸੁਬੇਗ ਸਿੰਘ ਜਿਨ੍ਹਾਂ ਦੇ ਉੱਤੇ ਜਿਹਨੂੰ ਹੀਰੋ ਆਫ ਬੰਗਲਾਦੇਸ਼ ਵਾਰ ਵੀ ਕਿਹਾ ਗਿਆ ਹੈ, ਜਿਵੇਂ ਉਹਨਾਂ ਦੇ ਉੱਤੇ ਚਾਰਜ ਲਾ ਕੇ ਜੀ ਆਰਮੀ ਦਾ ਇੱਕ ਜੌਂਗਾ ਕਿ ਜੀਪ ਜਿਹੜੀ ਹੈ ਉਹਨਾਂ ਨੇ ਰੱਖ ਲਈ ਜਾਂ ਦੂਜਾ ਉਹ ਹਾਲਾਂਕਿ ਸੁਪਰੀਮ ਕੋਰਟ 'ਚ ਕੇਸ ਜਿੱਤੇ ਵੀ ਪਰ ਉਹਨਾਂ ਨੂੰ ਵੀ ਡਿਸਮਿਸ ਕੀਤਾ ਗਿਆ ਸੀ ਔਰ ਕਦੇ ਉਹਨਾਂ ਦਾ ਆਨਰ ਇਹਦੇ ਬਾਵਜੂਦ ਕਿ ਕੇਸ ਉਹਨਾਂ ਨੇ ਜਿੱਤਿਆ ਬਹਾਲ ਨਹੀਂ ਕੀਤਾ ਗਿਆ ਜੀ। ਪਰ ਕਿਵੇਂ ਹਿੰਦੂਤਵੀ ਲਾਈਨ, ਕਿਉਂਕਿ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਤੇ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਦੋ ਪਰਸਨੈਲਿਟੀਜ਼ ਜਿਨ੍ਹਾਂ ਦੇ ਵਿੱਚ ਹਿਮੰਤ ਕਾਰਕਰੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਐਂਟੀ ਟੈਰਰਿਜ਼ਮ ਦਾ ਹੈੱਡ ਸੀ, ਜਿਹਨੇ ਸਭ ਤੋਂ ਪਹਿਲਾਂ ਜਿਹੜਾ ਭਗਵਾ ਦਹਿਸ਼ਤਗਰਦੀ ਹੈ ਸੈਫਰਨ ਟੈਰਰਿਜ਼ਮ ਉਸ ਤੋਂ ਪਰਦਾ ਚੁੱਕਿਆ ਕਿ ਕਿਵੇਂ ਜਿਹੜਾ ਕਰਨਲ ਪ੍ਰੋਤ ਸ੍ਰੀ ਦਾ ਪੂਰਾ ਨਾਂ ਜਿਹੜਾ ਸ਼੍ਰੀਕਾਂਤ ਪ੍ਰਸਾਦ ਪ੍ਰੋਤ ਜੀ ਜਿਹੜਾ ਮਿਲਟਰੀ ਇੰਟੈਲੀਜੈਂਸ 'ਚ ਕੰਮ ਕਰਦਾ ਸੀ, ਸਰਵਿੰਗ ਕਰਨਲ, ਇਹਨੇ ਕਿਵੇਂ ਅਭਿਨਵ ਭਾਰਤੀ ਨਾਂ ਦੇ ਜਿਹੜੇ ਸੀ ਜਿਹਨੂੰ ਕਿ ਸਾਵਰਕਰ ਨੇ ਬਣਾਇਆ ਸੀ, ਸਾਵਰਕਰ ਉਹ ਇਹਨਾਂ ਦਾ ਆਈਡੀਓਲੌਗ ਹੈ ਜਿਹਦੇ ਚੇਲੇ ਨਥੂਰਾਮ ਗੋਡਸੇ ਨੇ ਗਾਂਧੀ ਦਾ ਵੀ ਮਰਡਰ ਕੀਤਾ ਸੀ ਔਰ ਟੂ ਨੇਸ਼ਨ ਥਿਊਰੀ ਦੀ ਗੱਲ ਪਹਿਲਾਂ ਸਾਵਰਕਰ ਨੇ ਕੀਤੀ ਸੀ ਕਿ ਵੀ ਅਸੀਂ ਕੱਢ ਹਿੰਦੂ ਜਿਹੜੇ ਜੀ। ਸੋ ਉਹਦਾ ਉਹ ਚੇਲਾ ਔਰ ਉਹਨੇ ਇੱਕ ਆਰਗੇਨਾਈਜੇਸ਼ਨ ਦਹਿਸ਼ਤਗਰਦੀ ਦੇ ਅਭਿਨਵ ਭਾਰਤੀ ਬਣਾਈ ਸੀ। ਇਹ ਕਰਨਲ ਪ੍ਰੋਤ ਅਭਿਨਵ ਭਾਰਤੀ ਨਾਲ ਜੁੜਿਆ। ਸਾਧਵੀ ਪ੍ਰਗਿਆ ਜਿਹੜੀ ਗੁਜਰਾਤ 'ਚ ਮੋਦੀ ਦੀ ਕੈਬਨਿਟ 'ਚ ਮਿਨਿਸਟਰ ਸੀ ਔਰ ਹੋਰ ਜਿਹੜੇ ਨੇ ਉਹ ਇਕੱਠੇ ਕੀਤੇ ਔਰ ਇਹ ਹੋਇਆ ਕਿ ਵੀ ਮੁਸਲਮਾਨਾਂ ਦੇ ਉੱਤੇ ਭਾਰਤ ਦੇ ਵਿੱਚ ਇੱਕ ਦਹਿਸ਼ਤ ਪੈਦਾ ਕਰੋ, ਅਟੈਕ ਕਰੋ ਔਰ ਉਹਦਾ ਹੀ ਹਿੱਸਾ ਸੀ ਮਾਲੇਗਾਉਂ ਮਹਾਰਾਸ਼ਟਰ ਦੇ ਵਿੱਚ ਬੰਬ ਬਲਾਸਟ ਕੀਤੇ ਗਏ ਔਰ ਉਹਦੇ 'ਚ 8-9 ਬੰਦੇ ਮਰੇ। ਫਿਰ ਅਜਮੇਰ ਸ਼ਰੀਫ ਜਿਹੜਾ ਕਿ ਸਭ ਦਾ ਮੁਕੱਦਸ ਥਾਂ ਜਿੱਥੇ ਹਿੰਦੂ ਮੁਸਲਮਾਨ ਸਾਰੇ ਲੋਕ ਜਾਂਦੇ ਨੇ ਅਜਮੇਰ ਸ਼ਰੀਫ 'ਚ ਕਿਉਂਕਿ ਇਹ ਸੂਫੀ ਸੰਤ ਸਾਰਿਆਂ ਦੇ ਸਾਂਝੇ ਰਹੇ ਨੇ, ਉੱਥੇ ਬਲਾਸਟ ਕਰਾਇਆ। ਫਿਰ ਮੱਕਾ ਮਸਜਿਦ ਹੈਦਰਾਬਾਦ ਦੇ ਵਿੱਚ ਔਰ ਵਰਸਟ ਸਮਝੌਤਾ ਐਕਸਪ੍ਰੈਸ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੈ ਉਹਦੇ 70 ਪਾਕਿਸਤਾਨੀ ਸਿਟੀਜ਼ਨ ਮਾਰੇ ਗਏ ਔਰ ਇਹ ਹਿਮੰਤ ਕਾਰਕਰੇ ਇੱਕ ਦਲੇਰ ਜਿਹਨੇ ਕਿ ਲੱਭ ਲਈ ਗੱਲ ਔਰ ਉਹਨੇ ਅਨਫੋਲਡ ਕੀਤਾ, ਉਹਨੇ ਇਹਨੂੰ ਪੂਰੀ ਚਾਰਜ ਸ਼ੀਟ ਤਿਆਰ ਕੀਤੀ, ਇਹਨੂੰ ਫੜਿਆ, ਸਾਧਵੀ ਪ੍ਰਗਿਆ ਨੂੰ ਫੜਿਆ ਤੇ ਫੌਰਨ ਇਹਨਾਂ ਨੂੰ ਲੱਗਾ ਵੀ ਇਹ ਤਾਂ ਬਹੁਤ ਵੱਡਾ ਔਰ ਇਹਦੇ ਸਾਰਿਆਂ ਦੇ ਨਾਲ ਅਡਵਾਨੀ ਤੋਂ ਲੈ ਕੇ ਸਾਰਾ RSS ਕਾਬੂ ਆਉਂਦਾ ਸੀ ਔਰ ਇਹਨਾਂ ਨੇ ਮੁੰਬਈ ਬੰਬ ਬਲਾਸਟ ਦੇ ਬਹਾਨੇ ਦੇ ਨਾਲ ਹਿਮੰਤ ਕਾਰਕਰੇ ਨੂੰ ਔਰ ਉਹਦਾ ਜਿਹੜਾ ਦੂਜਾ SP ਰੈਂਕ ਦਾ ਸਾਰੇ ਜਿਹੜੇ ਨੇ ਮੁਕਾ ਦਿੱਤੇ। ਉਸ ਤੋਂ ਬਾਅਦ ਕੇਸ ਚੱਲਦਾ ਰਿਹਾ, ਹੌਲੀ ਹੌਲੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਇਨਵੋਲਵ ਹੋਈ, ਚਾਰਜ ਸ਼ੀਟ ਫਾਈਲ ਹੋਈ, ਇਹਨੂੰ ਫੜ ਤਾਂ ਲਿਆ ਸੀ ਹਿਮੰਤ ਕਾਰਕਰੇ ਨੇ ਔਰ ਇਹ ਜੇਲ੍ਹ ਦੇ ਅੰਦਰ ਹੈ। ਇਹਦੀ ਜ਼ਮਾਨਤ ਮਹਾਰਾਸ਼ਟਰ ਹਾਈ ਕੋਰਟ ਨੇ ਨਹੀਂ ਮੰਨੀ। ਦੂਸਰੀ ਸ਼ਖਸੀਅਤ ਮੈਂ ਸਮਝਦਾ ਹਾਂ ਕਿ ਮੁਸ਼ਰਫ ਨਾਂ ਦਾ ਜਿਹੜਾ ਇੰਸਪੈਕਟਰ ਜਨਰਲ ਪੁਲਿਸ ਰਿਟਾਇਰ ਹੋਇਆ ਮਹਾਰਾਸ਼ਟਰ 'ਚ, ਉਹਦੀ ਕਿਤਾਬ ਜਿਹਦਾ ਸ਼ਾਇਦ ਪੰਜਾਬੀ ਵਰਸ਼ਨ ਵੀ ਆ ਗਿਆ, ਹੂ ਕਿਲਡ ਕਾਰਕਰੇ, ਇਹ ਜ਼ਰੂਰ ਪੜ੍ਹੇ ਹਰ ਕੋਈ ਜਿਹਦਾ ਵੀ ਇੰਟਰਸਟ ਹੈ ਜਾਣਨ ਦੇ ਲਈ ਕਿ ਇਹ ਭਗਵਾ ਦਹਿਸ਼ਤਗਰਦੀ ਕੀ ਹੈ ਜਾਂ ਹਿੰਦੂ ਤਵੀਆਂ ਨੇ ਦਹਿਸ਼ਤਗਰਦੀ ਦੀਆਂ ਕਿੰਨੀਆਂ ਡੂੰਘੀਆਂ ਜੜ੍ਹਾਂ ਲਾਈਆਂ ਹੋਈਆਂ ਨੇ। ਉਹਨੇ ਪ੍ਰੂਵ ਕੀਤਾ ਕਿ ਵੀ ਇਹ ਇੰਡੀਅਨ ਇੰਟੈਲੀਜੈਂਸ ਬਿਊਰੋ ਹੋਏ, ਰਾਹ ਹੋਏ, ਸਾਰੀਆਂ ਹੀ RSS ਦੀਆਂ ਆਊਟਲੈਟਸ ਨੇ ਔਰ ਇਹ ਇਨ ਕਾਹੂਟਸ ਕੰਮ ਕਰਦੀਆਂ ਔਰ ਦੋ ਕਿਤਾਬਾਂ ਔਰ ਇੱਕ ਉਹਦੇ 'ਚ ਹੂ ਕਿਲਡ ਕਾਰਕਰੇ ਜਿਹੜੀ ਹੈ ਉਹਦੇ ਕਰਕੇ ਉਹਨਾਂ ਨੇ ਪਰਦਾ ਚੁੱਕਿਆ। ਪਰ 2014 'ਚ ਜਦੋਂ ਸਈਆਂ ਭੈ ਕੋਤਵਾਲ ਮੋਦੀ ਬਣਿਆ ਤੇ ਫਿਰ ਕਿਵੇਂ ਸਾਧਵੀ ਪ੍ਰਗਿਆ ਹੈਲਥ ਗਰਾਊਂਡ ਦੇ ਉੱਤੇ ਗਈ ਔਰ ਕਰਨਲ ਪ੍ਰੋਤ ਜਿਹੜਾ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਕਿਉਂਕਿ ਫਿਰ ਅਸੀਂ ਦੇਖਦੇ ਹਾਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੀ ਜਿਹੜੀ ਸਪੈਸ਼ਲ ਪ੍ਰੋਸੀਕਿਊਟਰ ਸੀ ਮਹਾਰਾਸ਼ਟਰ ਦੀ, ਜੋ ਹੀ ਮੋਦੀ ਬਣਿਆ 2015 'ਚ ਉਹਨੇ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੱਤਾ। ਉਹਨੇ ਕਿਹਾ ਜੀ ਮੈਨੂੰ ਇਹ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਗੋ ਸਲੋ ਔਨ ਮਾਲੇਗਾਉਂ ਕੇਸ ਜੀ ਔਰ ਉਹਨੇ ਇਵੈਂਚੁਅਲੀ ਉਹਨੇ ਹਟ ਗਈ ਉਹ ਸਾਰੇ ਕੇਸ ਚੋਂ ਪਰ ਉਹਨੇ ਐਕਸਪੋਜ਼ ਕਰਤਾ ਔਰ ਇਵੈਂਚੁਅਲੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਪੂਅਰ ਕੇਸ ਕਰਨਾ ਹੀ ਸੀ। ਉਹਨਾਂ ਨੇ ਕਿਹਾ ਜੀ ਨਹੀਂ ਇਹ
ਕਾਂਗਰਸ ਦੀ ਗਵਰਨਮੈਂਟ ਨੇ ਰਿਵੈਂਜਫੁਲ ਤੇ ਇਹ ਉਹ ਕੀਤਾ ਔਰ ਅਜੇ ਕੇਸ ਨਹੀਂ ਮੁੱਕਿਆ ਹੈ। 9 ਸਾਲ ਬਾਅਦ, ਕਿਉਂਕਿ 2018 ਦੇ ਵਿੱਚ 2008 ਦੇ ਵਿੱਚ ਮਾਲੇਗਾਂਵ ਬੰਬ ਬਲਾਸਟ ਕੇਸ ਹੁੰਦਾ ਹੈ, ਸੋ 9 ਸਾਲ ਬਾਅਦ ਅਜੇ 4-5 ਦਿਨ ਹੋਏ ਨੇ, ਸ਼ਾਇਦ ਪਿਛਲੇ ਹਫਤੇ ਇਹਦੀ ਕਰਨਲ ਪ੍ਰੋਤ ਦੀ ਵੀ ਜ਼ਮਾਨਤ ਸੁਪਰੀਮ ਕੋਰਟ ਨੇ ਐਕਸੈਪਟ ਕੀਤੀ ਔਰ ਜਿਉਂ ਹੀ ਜ਼ਮਾਨਤ ਹੋ ਕੇ ਬਾਹਰ ਆਇਆ, ਬਾਹਰ 8-10 ਮਿਲਟਰੀ ਦੀਆਂ ਗੱਡੀਆਂ ਸੀ ਖੜੀਆਂ, ਉਹ ਪੂਰੇ ਉਹਨੂੰ ਸ਼ਾਨੋ ਸ਼ੌਕਤ ਦੇ ਨਾਲ ਲੈ ਗਏ ਬੈਰਕਸ ਦੇ ਵਿੱਚ ਜਿੱਥੇ ਵੀ ਸੀ ਔਰ ਉੱਥੇ ਉਹਨੂੰ ਵਾਪਸ ਕੀਤਾ ਔਰ ਦਰਸ਼ਕ ਸਕਰੀਨ ਤੇ ਉਹ ਦੇਖ ਰਹੇ ਨੇ ਪਿਕਚਰ ਔਰ ਖਬਰ ਹੀ ਹੈ, ਕਰਨਲ ਪ੍ਰੋਤ ਡੌਨਸ ਆਰਮੀ ਯੂਨੀਫਾਰਮ ਫॉर ਫਸਟ ਟਾਈਮ ਆਫਟਰ ਬੇਲ। ਜਦੋਂ ਕੇਸ ਮੁੱਕਿਆ ਨਹੀਂ ਹੈ, 8 ਸਾਲ 9 ਸਾਲ ਬੰਦਾ ਬਿਹਾਈਂਡ ਬਾਹਰ ਹੈ ਔਰ ਤੁਸੀਂ ਦੇਖੋ ਕਿ ਵੀ ਉਹਨੂੰ ਵਾਪਸ ਕਰਕੇ ਉਹ ਮੈਸੇਜ ਦੇ ਰਹੇ ਨੇ ਕਿ ਵੀ ਇੱਥੇ ਅਸੀਂ ਇਵੇਂ ਹੀ ਕਰਾਂਗੇ। ਇਹ ਇਹਨਾਂ ਦੇ ਜਸਟਿਸ ਸਿਸਟਮ ਦਾ ਹਾਲ ਹੈ ਔਰ ਇਹ ਕਿਹਾ ਕਿ ਵੀ ਇਹ ਤਲੋਜਾ ਪ੍ਰਿਜ਼ਨ ਤੋਂ 23 ਅਗਸਤ ਨੂੰ ਰਿਲੀਜ਼ ਹੋਇਆ ਆਫਟਰ ਵਿਚ ਹੀ ਰਿਪੋਰਟਡ ਟੂ ਹਿਜ਼ ਆਰਮੀ ਯੂਨਿਟ ਔਰ a team of military police and quick response team of army had taken him to military station at Kolaba in South Mumbai. Or 6 people were killed in bomb blast on September 29, 2008 at Malegaon, a communally sensitive textile town in Nasik district of North Maharashtra. So, a justice system और उन्हां दी efficacy है। दूसरा पार्ट जिहड़ा असीं देखदे हां भी कुदरती खबर ਜਿਹੜੇ ਵੀ ਲੋਕ 1947 ਤੋਂ ਵੀ ਪਹਿਲਾਂ ਫਿਲਮ ਇੰਡਸਟਰੀ ਫਿਲਮਾਂ ਦੇ ਨਾਲ ਜੁੜੇ ਰਹੇ, ਦਲੀਪ ਕੁਮਾਰ ਜੀ ਪਿਸ਼ਾਵਰ ਦਾ ਪਠਾਨ, ਹਰੀਪੁਰ ਬੋਲੀ ਬਹੁਤ ਸੋਹਣੀ ਹਰੀਪੁਰੀ ਪੰਜਾਬੀ ਬੋਲਣ ਵਾਲਾ ਔਰ ਕਿਹੜਾ ਫਿਲਮ ਇੰਡਸਟਰੀ ਚ ਹੈ ਕਿ ਜਿਹਨੇ ਅੱਜ ਤੱਕ ਉਹਨੂੰ ਦਲੀਪ ਕੁਮਾਰ ਨੂੰ, ਉਹਨਾਂ ਦਾ ਨਾਂ ਯੂਸਫ ਸੀ ਪਰ ਉਹ ਜ਼ਮਾਨਾ ਹੋਏਗਾ ਕਿ ਉਦੋਂ ਤੁਸੀਂ ਆਪਣੀ ਮੁਸਲਮਾਨ ਆਈਡੈਂਟੀਟੀ ਨਾਲ ਵੀ ਉਹ ਫਿਰ ਕੋਈ ਮੀਨਾ ਕੁਮਾਰੀ ਬਣ ਜਾਏ, ਕੋਈ ਮਧੂਬਾਲਾ ਬਣ ਜਾਏ, ਪਰ ਇਹਨਾਂ ਸਾਰਿਆਂ ਦਾ ਪਿਛੋਕੜ ਜਿਹੜਾ ਹੈ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ ਔਰ ਹੁਣ ਉਹਨਾਂ ਦਾ ਕਾਫੀ ਸਾਲਾਂ ਤੋਂ ਅਲਜ਼ਾਈਮਰ ਦਾ ਸ਼ਿਕਾਰ ਹੁਣ ਤਾਂ 90 ਪਲੱਸ ਹੋਏਗਾ ਦਲੀਪ ਕੁਮਾਰ ਔਰ ਉਹਨਾਂ ਦੀ ਕਦੀ ਕਦਾਈ ਜਿਹੜੀ ਹੈ ਉਹ ਉਹਨਾਂ ਦੀ ਵਾਈਫ ਸਾਇਰਾ ਬਾਨੋ ਬਹੁਤ ਸੇਵਾ ਕਰਦੀ। ਸੋ ਕਈ ਚੀਜ਼ਾਂ ਹਿਊਮਨ ਇੰਟਰਸਟ ਹੁੰਦਾ, ਮੇਰਾ ਕੋਈ ਫਿਲਮਾਂ 'ਚ ਕਦੇ ਦਿਲਚਸਪੀ ਨਹੀਂ ਰਹੀ ਪਰ ਦਲੀਪ ਕੁਮਾਰ, ਉਸ ਦੀ ਡਿਲੀਵਰੀ, ਉਸ ਦਾ ਉਰਦੂ ਦੇ ਉੱਤੇ ਕਮਾਂਡ, ਇਹ ਸਾਰੇ ਪਾਰਟ ਔਰ ਕੁਦਰਤੀ ਅੱਜ ਮੈਂ ਜਦੋਂ ਖਬਰਾਂ ਦੇਖ ਰਿਹਾ ਸੀ ਤਾਂ ਇੱਕ ਪਾਸੇ ਕਰਨਲ ਪ੍ਰੋਤ ਘੁੰਮ ਰਿਹਾ ਸੀ, ਉਹ ਖਬਰ ਮੈਂ ਦੇਖੀ ਪ੍ਰੋਪਰਟੀ ਕੇਸ, ਸੁਪਰੀਮ ਕੋਰਟ ਆਸਕਡ ਦਲੀਪ ਕੁਮਾਰ ਟੂ ਡਿਪੋਜ਼ਿਟ ₹20 ਕਰੋੜ ਕਿ ਸੁਪਰੀਮ ਕੋਰਟ ਨੇ ਦਲੀਪ ਕੁਮਾਰ ਨੂੰ ਕਿਹਾ, ਉਹ ਵਿਚਾਰਾ ਉਹਨੂੰ ਪਤਾ ਹੀ ਨਹੀਂ ਹੈ ਆਲੇ ਦੁਆਲੇ ਦੀ ਸੁੱਧ ਹੀ ਨਹੀਂ ਵੀ 20 ਕਰੋੜ। ਤੇ ਮੈਂ ਖਬਰ ਦੇਖੀ ਅਗਸਤ 30 ਨਵੀਂ ਦਿੱਲੀ ਡੇਟ ਲਾਈਨ ਦੀ, ਸੁਪਰੀਮ ਕੋਰਟ ਟੁਡੇ ਆਸਕਡ ਥੈਸਪੀਅਨ ਸੁਪਰਸਟਾਰ ਦਲੀਪ ਕੁਮਾਰ to deposit ₹20 crore with its registry as part payment to a Mumbai-based real estate firm with whom the deal to develop his prime Pali Hill property ran into rough weather a decade ago। 10 ਸਾਲ ਪਹਿਲਾਂ ਕੋਈ ਉਹਨਾਂ ਨੇ ਜਿਹੜੀ ਪ੍ਰਾਪਰਟੀ ਉਹਨਾਂ ਦਾ ਵਿਚਾਰਿਆਂ ਦਾ ਪਲਾਟ ਜਿਹੜਾ 2412 ਸਕੁਅਰ ਯਾਰਡਸ ਦਾ ਉਹ ਡਿਵੈਲਪਰ ਨੂੰ ਕਿਹਾ ਹੋਣਾ ਵੀ ਡਿਵੈਲਪ ਕਰ ਦੇ, ਉਹ ਡੀਲ ਸਿਰੇ ਨਹੀਂ ਚੜੀ ਜਾਂ ਉਹ ਪਲਾਟ ਉਹਨਾਂ ਨੇ ਦੇ ਦਿੱਤਾ ਡਿਵੈਲਪਰ ਨੂੰ, ਉਹਨੇ ਅੱਗੋਂ ਕੀਤਾ ਨਹੀਂ ਕੰਮ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਦਾ ਐਕਟਰ ਹੈਡ ਐਂਟਰਡ ਇਨਟੂ ਐਗਰੀਮੈਂਟ ਵਿਦ ਪ੍ਰਾਜਿਤਾ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਫॉर ਡਿਵੈਲਪਿੰਗ ਹਿਸ ਪ੍ਰੋਪਰਟੀ ਮੇਜਰਿੰਗ 2412 ਸਕੁਅਰ ਯਾਰਡਸ। The dispute arose later as no construction was raised and the veteran actor wanted back the plot whose possession was with the firm। ਉਹ ਪਲਾਟ ਦੇ ਦਿੱਤਾ ਹੈ, ਹੁਣ ਉਹਨੇ ਕਿਹਾ ਦਲੀਪ ਕੁਮਾਰ ਨੇ ਜੀ ਮੈਨੂੰ ਹੋਰ ਕੋਈ ਨਹੀਂ, ਉਹਦੀ ਵਿਚਾਰੀ ਵਾਈਫ ਹੀ ਕਰਦੇ, ਉਹਨੂੰ ਤਾਂ ਪਤਾ ਹੀ ਨਹੀਂ ਹੈ ਜੀ ਕਿ ਵਾਪਸ ਦਵਾਓ। ਉਹਨਾਂ ਨੇ ਕਿਹਾ ਜੀ ਤੁਸੀਂ ਇਹ ਬੈਂਚ ਹੈਡਡ ਬਾਈ ਜਸਟਿਸ ਜੀ ਚੈਲਮਸ਼ਰ ਆਸਕਡ ਬਾਲੀਵੁੱਡ ਐਕਟਰ ਟੂ ਡਿਪੋਜ਼ਿਟ ਦਾ ਅਮਾਉਂਟ ਇਨ ਦਾ ਫਾਰਮ ਆਫ ਡਿਮਾਂਡ ਡਰਾਫਟ ਵਿਦਨ 4 ਵੀਕਸ। ਉਹਨਾਂ ਨੇ ਕਿਹਾ ਜੀ 4 ਹਫ਼ਤਿਆਂ ਦੇ ਵਿੱਚ 20 ਕਰੋੜ ਜਮ। ਇਹ ਹੈ ਉਹਨਾਂ ਦਾ ਜਸਟਿਸ ਸਿਸਟਮ। ਇੱਕ ਪਾਸੇ ਉਹ ਮਰਡਰਰ ਟੈਰਰਿਸਟ ਕਰਨਲ ਪ੍ਰੋਤ 9 ਸਾਲ ਉਹਦੀ ਵੀ ਉਹਨੂੰ ਪੂਰੀ ਤਨਖਾਹ ਔਰ ਦੂਜਾ ਦਿੱਤਾ ਹੋਏਗਾ, ਵਾਪਸ ਜਾ ਕੇ ਉਹਨੂੰ ਜਿਹੜਾ ਉਹ ਡੌਨ ਕਰ ਰਿਹਾ ਹੈ ਯੂਨੀਫਾਰਮ ਕਰਨਲ ਦੀ। ਔਰ ਇਹ ਬੰਦਾ ਜਿਸ ਬਾਰੇ ਜਦੋਂ ਇਹ ਕਾਰਗਿਲ ਦਾ ਵਾਕਿਆ ਹੋਇਆ 1998-99 ਵਾਜਪਾਈ ਸੀ 1999 ਵਾਜਪਾਈ ਨੇ ਦਲੀਪ ਕੁਮਾਰ ਨੂੰ ਆਪਣੇ ਕੋਲ ਸੱਦਿਆ, ਉਦੋਂ ਫਿੱਟ ਸੀ ਦਲੀਪ ਕੁਮਾਰ, ਔਰ ਫੋਨ ਕਰਵਾਇਆ ਨਵਾਜ਼ ਸ਼ਰੀਫ ਨੂੰ। ਔਰ ਦਲੀਪ ਕੁਮਾਰ ਨੇ ਬੀਇੰਗ ਏ ਪੈਟਰੀਓਟਿਕ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਿਹੜਾ ਇੰਡੀਅਨ ਪੈਟਰੀਓਟਿਜ਼ਮ ਯਕੀਨ ਰੱਖਦੇ ਸੀ। ਬਹੁਤ ਸਾਰੇ ਨੂਰ ਜਹਾਂ ਦੂਜੇ 47 ਚ ਚਲੇ ਗਏ ਪਾਕਿਸਤਾਨ, ਲੇਕਿਨ ਦਲੀਪ ਕੁਮਾਰ ਨਹੀਂ ਗਿਆ। ਸੋ ਜ਼ਾਹਰ ਹੈ ਕਿ ਵੀ ਜਿੰਨਾ ਉਹਨੇ ਫਿਲਮਾਂ 'ਚ ਜਿੰਨੀਆਂ ਫਿਲਮਾਂ ਤੁਸੀਂ ਉਸ ਦੌਰ ਦੀਆਂ ਲੈ ਲਓ, ਕਦੇ ਰਾਮ ਬਣ ਗਿਆ, ਕਦੇ ਸ਼ਾਮ ਬਣ ਗਿਆ, ਕਦੇ ਜਿੰਨਾ ਉਹ ਕਦੇ ਧੋਤੀ ਬੰਨ ਲਈ,
ਸਭ ਨੂੰ ਖੁਸ਼ ਕਰਨ ਦੇ ਬਾਵਜੂਦ ਔਰ ਉਦੋਂ ਵਾਜਪਾਈ ਨੇ ਯੂਜ਼ ਕੀਤਾ ਨਵਾਜ਼ ਸ਼ਰੀਫ ਨੂੰ ਕਾਲ ਕਰਵਾਈ ਦਲੀਪ ਕੁਮਾਰ ਤੋਂ, ਉਹਨੇ ਕਿਹਾ ਜੀ ਕਿਆ ਕਰ ਰਹੇ हैं आप, हमें रहने देना है यहाँ के नहीं। ਮਤਲਬ ਇਹ ਪ੍ਰੈਸ਼ਰ ਟੈਕਟਿਕ ਸੀ। ਪਰ ਅੱਜ ਉਹ ਜਿਹੜਾ ਅਲਜ਼ਾਈਮਰ ਦਾ ਸ਼ਿਕਾਰ ਦਲੀਪ ਕੁਮਾਰ, ਸੁਪਰੀਮ ਕੋਰਟ ਇਦਾਂ ਦਾ ਹੁੰਦਾ ਆਰਡਰ ਹੁੰਦਾ ਕਿ ਭਾਈ ਇਹ ਜਿਹੜਾ ਇਸ ਕਿਸਮ ਦਾ ਸੈਲੀਬ੍ਰਿਟੀ ਜਿਹੜਾ ਪੈਟਰੀਓਟਿਕ ਬੰਦਾ ਹੈ, ਇੰਡੀਅਨ ਪੈਟਰੀਓਟਿਕ, ਕਿ ਭਾਈ ਉਹਨਾਂ ਨੂੰ ਇਹ ਹੈ ਹਿੰਦੂ ਤਵੀਆਂ ਦੇ ਹੱਥ ਹੋਣੇ ਜਸਟਿਸ ਔਰ ਅਦਾਲਤਾਂ ਆਈਆਂ ਹੋਈਆਂ ਨੇ। ਔਰ ਦੂਸਰੇ ਪਾਸੇ ਜਿਹੜਾ ਪੈਟਰੀਓਟਿਜ਼ਮ ਹੈ ਉਹ ਕਿਵੇਂ ਕੋਇਨ ਬਾਈ ਕੋਇਨ ਘਾੜ ਕੇ ਪਾ ਰਹੇ ਨੇ ਹੁਣ, ਕਿਉਂਕਿ ਅਦਰਵਾਈਜ਼ ਐਜੂਕੇਸ਼ਨ ਸਟੇਟ ਸਬਜੈਕਟ ਹੈ, ਪਰ ਜਿਹੜੀਆਂ ਸੈਂਟਰਲ ਯੂਨੀਵਰਸਿਟੀਜ਼ ਨੇ ਔਰ IITs ਨੇ ਉਹ ਸੈਂਟਰ ਗਵਰਨਮੈਂਟ ਦੇ ਕੋਲ ਨੇ ਜੀ, ਫੈਡਰਲ ਹੈ। ਸਮ੍ਰਿਤੀ ਇਰਾਨੀ ਪਹਿਲਾਂ ਸੀਗੀ HRD ਮਿਨਿਸਟਰ, ਹੁਣ ਇਹਨਾਂ ਦਾ ਨਵਾਂ ਮਿਨਿਸਟਰ ਬਣਿਆ ਔਰ ਉਹਨੇ ਇਹ ਹੁਕਮ ਚਾੜ ਦਿੱਤਾ ਜਿਹੜਾ ਕਿ ਭਾਈ ਜਿੰਨੀਆਂ ਯੂਨੀਵਰਸਿਟੀਜ਼ ਨੇ ਔਰ ਕੁੱਲ ਇੰਡੀਆ ਦੇ ਵਿੱਚ 75 ਸੈਂਟਰਲ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਇਨਕਲੂਡਿੰਗ ਸੈਂਟਰਲ ਯੂਨੀਵਰਸਿਟੀਜ਼ ਐਂਡ ਟੈਕਨੀਕਲ ਇੰਸਟੀਚਿਊਟਸ ਲਾਈਕ IIT, ਉਹਨਾਂ ਨੇ ਕਿਹਾ ਜੀ ਤੁਸੀਂ ਸਾਰੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਰੌਕ ਬੈਂਡ ਕਰੋ, ਜਿਹੜੇ ਇਹ ਤੁਹਾਡੇ ਜਿਹੜੇ ਇੱਥੋਂ ਦੇ ਨੇ ਸਟੂਡੈਂਟ ਜਾਂ ਦੂਜੇ ਉਹ ਦੇਸ਼ ਭਗਤ ਨਹੀਂ ਹੈਗੇ, ਔਰ ਰੌਕ ਬੈਂਡ ਜਿਹੜੇ ਨੇ ਉਹ ਪੈਟਰੀਓਟਿਕ ਸੌਂਗ ਗਾਇਆ ਕਰਨ, ਤੁਹਾਡੇ ਜਿੰਨੇ ਫੰਕਸ਼ਨਸ ਨੇ ਉਹਨਾਂ 'ਚ ਰੌਕ ਬੈਂਡ ਪਰਫਾਰਮ ਕਰੇ। ਜ਼ਾਹਰ ਹੈ ਕਿ ਵੰਦੇ ਮਾਤਰਮ ਗਾਓ, ਔਰ ਇਸ ਦੇ ਉੱਤੇ ਜਿਹੜਾ ਈਵਨ ਕਾਂਗਰਸ ਨੇ ਵੀ ਆਬਜੈਕਟ ਕੀਤਾ ਹੈ। HRD ਸਰਕੂਲਰ ਇਨਸਲਟ ਟੂ ਯੂਥ ਸੇਜ਼ ਕਾਂਗਰਸ, ਕਿ ਵੀ ਜੇ ਤੁਸੀਂ ਉਹਨਾਂ ਦੇ ਰੌਕ ਬੈਂਡ ਬਣਵਾ ਕੇ ਉਹਨਾਂ ਤੋਂ ਗਾਣੇ ਗਵਾਉਣਾ ਚਾਹੁੰਦੇ ਹੋ ਕਿ ਵੀ ਇਹਦਾ ਮਤਲਬ ਇਹ ਹੈ ਵੀ ਤੁਸੀਂ ਸਮਝਦੇ ਹੋ ਵੀ ਉਹ ਇਨਫ ਪੈਟਰੀਓਟਿਕ ਨਹੀਂ ਹੈਗੇ। ਇਹਨੂੰ ਕਹਿੰਦੇ ਨੇ ਕੋਇਨ ਬਾਈ ਕੋਇਨ, ਜਿਹਨੂੰ ਇਹ ਗਾੜ ਕੇ ਹੁਣੇ ਪੈਟਰੀਓਟਿਜ਼ਮ ਦਾ ਕੋਈ ਇਹਨਾਂ ਨੂੰ ਕੋਈ ਮੰਤਰ ਤਾਂ ਪੜਾਉਣਗੇ ਹੀ, ਉਹਨਾਂ ਨੂੰ ਕਹੋ ਕਿ ਕੋਈ ਉਹਦਾ ਪਾਣੀ ਦੇ ਵਿੱਚ ਕੋਈ ਤਿਆਰ ਵੀ ਕਰੋ, ਉਹਦਾ ਕੋਈ ਕੀ ਉਹਨੂੰ ਕਹਿੰਦੇ ਨੇ ਘੋਲ ਕੇ, ਤਾਂ ਕਿ ਜਿਹਨੂੰ ਵੀ ਕਰਨਾ ਹੈ ਉਹਨੂੰ ਨਾਲੇ ਘੋਲ ਕੇ ਪਿਆਓ, ਨਾਲੇ ਉਹਨੂੰ ਕਹੋ ਕਿ ਜੈ ਭਾਰਤ ਮਾਤਾ ਦੀ ਕਰੇ। ਸੋ ਕੁੱਲ ਮਿਲਾ ਕੇ ਜੁਡੀਸ਼ਰੀ ਹੋਏ ਇਹ ਹੋਣ ਔਰ ਚੱਲ ਕੀ ਰਿਹਾ, ਉਹ ਜ਼ਾਹਰ ਹੈ ਕਿ ਵੀ ਇਹ ਸਾਰੇ ਦੇ ਬਾਵਜੂਦ ਗੋਰਖਪੁਰ ਦੇ ਵਿੱਚ UP 'ਚ ਹੋਰ 60-70 ਬੰਦੇ ਮਰ ਗਏ, ਬੱਚੇ ਮਰ ਗਏ, ਤੇ ਉਹ ਯੋਗੀ ਨੂੰ ਪੁੱਛਿਆ ਪੱਤਰਕਾਰਾਂ ਨੇ, ਉਹਨੇ ਕਿਹਾ ਮੈਂ ਤਾਂ ਯੋਗੀ ਹੂੰ, ਮੈਨੇ ਥੋੜੀ ਬੱਚੇ ਪਾਲਨੇ हैं। ਇਹ ਜਵਾਬ ਦੇ ਰਿਹਾ ਚੀਫ ਮਿਨਿਸਟਰ ਕਿ ਵੀ ਉੱਥੇ ਇੰਨੀ ਵੱਡੀ ਗਿਣਤੀ 'ਚ ਮੋਰਟੈਲਿਟੀ ਹੋ ਰਹੀ, ਔਰ ਸ਼ਾਇਦ ਮੱਧ ਪ੍ਰਦੇਸ਼ 'ਚ ਇੱਕ ਆਇਆ ਕਿ ਵੀ ਉਹ ਬੱਚੀ ਜਿਹੜਾ ਨਿਊ ਬੋਰਨ ਚਾਈਲਡ ਹੈ ਉਹ ਮਰ ਗਿਆ ਆਪਰੇਸ਼ਨ ਥੀਏਟਰ ਦੇ ਵਿੱਚ। ਜਿਹੜਾ ਆਪਰੇਸ਼ਨ ਕਰਨ ਵਾਲਾ ਡਾਕਟਰ ਹੈ ਤੇ ਜਿਹੜਾ ਐਨਸਥੀਸੀਆ ਦੇਣ ਵਾਲਾ ਡਾਕਟਰ ਹੈ ਉਹ ਆਪੋ 'ਚ ਗਾਲੀ ਗਲੋਚ ਹੋ ਰਹੇ ਨੇ, ਔਰ ਕਿਸੇ ਨਰਸ ਨੇ ਉਹਦੀ ਵੀਡੀਓ ਬਣਾ ਕੇ ਪਾਤੀ, ਔਰ ਉਹ ਜਿਹੜੇ ਨੇ ਉਹਨਾਂ ਨੂੰ ਡਿਜ਼ਾਈਨ ਉਹ ਬੱਚਾ ਮਰ ਗਿਆ ਨਿਊ ਬੋਰਨ। ਸੋ ਮਤਲਬ ਜਿਹੜਾ ਸਿਸਟਮ, ਜਿਹੜੀਆਂ ਲੋਕਾਂ ਦੀਆਂ ਬੇਸਿਕਸ ਨੇ, ਸੇਫਟੀ ਸਿਕਿਉਰਿਟੀ ਦਾ ਹਾਲ ਪੰਚਕੂਲੇ 'ਚ ਲੋਕਾਂ ਨੇ ਦੇਖ ਲਿਆ ਕਿ ਕੀ ਸਿਸਟਮ ਹੈ ਤੇ ਹੈਲਥ ਲਾਈਨ ਕੀ ਹੈ, ਇਹ ਸਾਹਮਣੇ ਨਜ਼ਰ ਆ ਰਿਹਾ। ਔਰ ਬਾਕੀ ਜਿਹੜਾ ਨੇ ਉਹ ਜੁਡੀਸ਼ਰੀ ਕੰਮ ਪੂਰਾ ਕਰ ਰਹੀ ਹੈ, ਉਹ ਕਹਿੰਦੇ ਅਸੀਂ 500 ਮਸੀਤਾਂ ਕਿਵੇਂ ਬਣਾ ਕੇ ਦੇ ਦਈਏ, ਤਾਂ ਅਸੀਂ ਤਾਂ ਬਿਲਕੁਲ ਸੈਕੂਲਰ ਹੈ ਔਰ ਇਹ ਟੈਕਸ ਪੇਅਰ ਮਨੀ ਇਧਰ ਥੋੜੀ ਜਾ ਸਕਦੀ ਹੈ। ਔਰ ਇਸ ਸਾਰੇ ਨੂੰ ਜੇ ਹੁਣ ਇਹ ਸਾਰੇ ਨੂੰ ਹੀ ਕਹਿਣਾ ਵੀ ਭਾਰਤ ਮਾਤਾ ਕੀ ਜੈ, ਤਾਂ ਫਿਰ ਇਹਨੂੰ ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਫਿਰ ਦੁਬਾਰਾ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।